अस्सलाम वालेकुम, सत श्री अकाल जी। मैं तुहाडा वीर भुपिंदर सिंह लवली और मेरा पिंड दे अज दे एपीसोड दे विच असी आए हैं जी नानकसर, तहसील समुंदरी, जिला लायलपुर दे विच। ਇਹ ਪਿੰਡ है साडी वड्डी भैन बीबी शिवराज कौर जी दे वड वडेरियां दा। इन्हां दे वड वडेरियां विचों सरदार गुरमुख सिंह और सरदार प्रीतम सिंह इसे ही पिंड दे निवासी सन। शिवराज कौर जी दे पिता जी सरदार इकबाल सिंह, उन्हां दे भाई भरपूर सिंह ਦਾ ਜਨਮ ਇਸੇ ਹੀ ਪਿੰਡ 'ਚ ਹੋਇਆ ਸੀ। ਸ਼ਿਵਰਾਜ ਕੌਰ ਦੀ ਇੱਕ ਭੂਆ ਜਿਨ੍ਹਾਂ ਦਾ ਨਾਮ ਸੀ ਇਕਬਾਲ ਕੌਰ ਜੀ, ਉਹਨਾਂ ਦਾ ਜਨਮ ਵੀ ਇਸੇ ਪਿੰਡ 'ਚ ਹੋਇਆ ਸੀ ਔਰ 1947 ਦੇ ਦੰਗਿਆਂ ਵਿੱਚੋਂ ਉਹਨਾਂ ਦਾ ਕਤਲ ਹੋ ਗਿਆ ਸੀ। 1947 ਵੇਲੇ ਉਹ MBBS ਦੇ ਸਟੂਡੈਂਟ ਸੀ। ਸੋ ਆਓ ਵੇਖਦੇ ਹਾਂ ਸ਼ਿਵਰਾਜ ਕੌਰ ਜੀ ਦੇ ਵਡ ਵਡੇਰਿਆਂ ਦਾ ਪਿੰਡ, ਗੱਲਬਾਤ ਸਾਂਝੀ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ। ਔਰ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਹੈ, ਬੀਬੀ ਸ਼ਿਵਰਾਜ ਕੌਰ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਉਸ ਵੇਲੇ ਬੀਬੀ ਮਹਿਤਾਬੀ ਔਰ ਕੁਝ ਹੋਰ ਮੁਸਲਮਾਨ ਵੀਰ ਜੋ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਸੀ, ਉਹਨਾਂ ਨੂੰ ਵੀ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਖੂਹ ਸੀ, ਇਹ ਗੁਰਦੁਆਰਾ ਸੀ। ਇਹ ਗੁਰਦੁਆਰਾ ਸੀ। ਠੀਕ। ਤੁਹਾਡੀ ਹੋਸ਼ ਤੇ ਤੁਸੀਂ ਵੇਖਿਆ ਹੋਣਾ ਗੁਰਦੁਆਰਾ। ਹਾਂਜੀ, ਤਗੜਾ ਸੋਹਣਾ ਗੁਰਦੁਆਰਾ ਸੀ। ਇਹ ਤਾਂ ਬਾਅਦ ਚ ਹੈਗਾ ਨਾ, ਤਾਂ ਜਿਹੜੀਆਂ ਇਦਾਂ ਦੀਆਂ ਅਸੀਂ ਸੁਨੱਖੀਆਂ ਜਿਹੜਾ ਪਾਈ ਨਹੀਂ ਸਕਦਾ ਅੱਜ ਕੋਈ। ਹਾਂ, ਲੇਕਿਨ ਹੁਣ ਉਹ ਜਿੱਦਾਂ ਜਿੱਦਾਂ ਆ ਕਿਹਨਾਂ ਦੀ ਬੈਠਕ ਹੈ ਜੀ? ਇਹ ਲੰਬੜਦਾਰ ਜੀ ਹੈ ਜੀ, ਹਰਨਾਮ ਸਿੰਘ। ਹਰਨਾਮ ਸਿੰਘ। अस्सलाम वालेकुम, सत श्री अकाल। की हाल है बुजुर्गो, ठीक हो? शुक्र अल्लाह दा, ठीक है जी। ਨਾਂ ਕੀ ਤੁਹਾਡਾ? अब्दुल मजीद जी। ਅਬਦੁਲ ਮਜੀਦ। ਹਾਂਜੀ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ? ਮੁਹੰਮਦ ਦੀਨ ਸੀ। ਦਾਦਾ ਜੀ ਦਾ ਨਾਮ ਯਾਦ ਹੈ? ਦਾਦੇ ਦਾ ਵੀ ਯਾਦ ਹੈ, ਉਮਰਦੀਨ ਸੀ। ਉਮਰਦੀਨ। ਹਾਂਜੀ। ਆਪਾਂ ਜਿਸ ਪਿੰਡ 'ਚ ਬੈਠੇ ਹਾਂ, ਇਸ ਪਿੰਡ ਦਾ ਕੀ ਨਾਮ? ਇਹਦਾ ਨਾਂ 141 ਜੀ, ਨਾਨਕਸਰ। 141 ਚੱਕ ਨਾਨਕਸਰ। ਨਾਨਕਸਰ। ਠੀਕ ਹੋ ਗਿਆ। ਅੱਛਾ, ਤੁਸੀਂ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਵਸਿੰਦੇ ਹਾਂ। ਇੱਥੇ ਵੈਸੇ 47 ਤੋਂ ਪਹਿਲੇ ਜਿਹੜੇ ਹਿੰਦੂ ਮੁਸਲਮਾਨ ਸਿੱਖ ਆਪਸ 'ਚ ਇਹਨਾਂ ਦਾ ਆਪਸ 'ਚ ਵਸੇਬ ਕਿਦਾਂ ਦਾ ਸੀ? ਪਿਆਰ ਠੀਕ ਸੀ ਇਹਨਾਂ ਦਾ?
ਇੱਥੇ ਤੇ ਜੀ ਉਹ ਇਹ ਮੁਸਲਮਾਨ ਵੀ ਨਹੀਂ ਉਦਾਂ ਦੇ ਜਿੱਦਾਂ ਦਾ ਸਾਡੇ ਨਾਲ ਵਰਤਾਵ ਨਾ ਵਰਤਿਆ ਸਿੱਖਾਂ ਨੇ? ਸਿੱਖਾਂ ਨੇ। ਅੱਛਾ, ਮਤਲਬ ਆਪਸ ਵਿੱਚ ਵਧੀਆ ਵਸੀ। ਮੈਂ ਨਹੀਂ ਕਿਹਾ ਬਾਤ ਸੀ, ਅੱਛਾ ਕੋਈ ਗੱਲ ਕਰਨ ਵਾਲੀ ਨਹੀਂ। ਅੱਛਾ, ਤੇ ਇੱਥੇ ਨਾ ਕੋਈ ਚੇਤੇ ਆ ਕੌਣ ਕੌਣ ਰਹਿੰਦਾ ਸੀ? ਪਿੰਡ ਦਾ ਨੰਬਰਦਾਰ ਹਰਨਾਮ ਸਿੰਘ। ਪਿੰਡ ਦਾ ਨੰਬਰਦਾਰ ਹਰਨਾਮ ਸਿੰਘ। ਹਰਨਾਮ ਸਿੰਘ ਅੱਛਾ। ਉਹਦੇ ਮਰਬੇ ਆ 5 ਮਰਬੇ ਇੱਧਰ ਹੁੰਦੇ ਪੈਂਦੇ। ਬਾਕੀ ਕੋਈ ਸਿੱਖਾਂ ਦੇ ਨਾਮ ਯਾਦ ਆ? ਬਾਕੀ ਆ ਜਿਹੜਾ ਤੁਸੀਂ ਲਿਆ ਉਹਦਾ ਸਿਓ ਤੇ ਕਰਮ ਸਿਓ, ਅੱਛਾ ਇਦਾਂ ਦੇ ਨਾਮ ਵਿੱਚੋਂ ਮੈਨੂੰ ਨਹੀਂ ਯਾਦ ਜੀ। ਅੱਛਾ, ਨਹੀਂ ਯਾਦ। ਹਾਂਜੀ। ਅੱਛਾ, ਜਦੋਂ 47 ਚੋਂ ਉੱਠ ਕੇ ਗਏ ਆ ਜੀ ਤੇ ਕੀ ਹਾਲਾਤ ਸੀ, ਕੋਈ ਦੱਸਿਆ ਵੱਡਿਆਂ ਨੇ? ਉਹਨਾਂ ਨੇ ਕੋਈ ਤੰਗੀ ਨਹੀਂ, ਉਹਨਾਂ ਨੂੰ ਜੀ ਇੱਥੇ ਸਾਰਾ ਮਾਲ ਛੱਡ ਗਿਆ। ਅੱਛਾ। ਐਵੇਂ ਭਾਂਡੇ ਭੁੰਡੇ ਚੱਕੇ ਉਹਨਾਂ ਨੇ ਜਿਹੜੇ ਚੱਕ ਚੱਕੇ, ਬਾਕੀ ਦਾਣਾ ਫੱਕਾ ਸਾਰਾ ਇੱਥੇ ਛੱਡ ਗਿਆ। ਅੱਛਾ। ਤੇ ਆਪਣਾ ਲੈ ਕੇ ਨਿਕਲ ਗਿਆ। ਉਹਨਾਂ ਪਹਿਲਾ ਮਹੀਨਾ ਉਹਨਾਂ ਨੂੰ ਪਤਾ ਲੱਗ ਗਿਆ ਸੀ, ਬਲਕਿ ਜਿਹੜੇ ਕਾਮੇ ਸੀ ਨਾ ਉਹਨਾਂ ਨੂੰ ਸਮਾਨ ਦੇ ਗਏ ਉਹ ਆਪਣਾ। ਅੱਛਾ। ਕਾਮਿਆਂ ਨੂੰ ਸਮਾਨ ਦੇ ਗਏ ਤੇ ਆਹ ਲੈ ਲਓ ਤੁਸੀਂ, ਸਾਡਾ ਤਾਂ ਦੇਸ਼ ਨਹੀਂ ਆਪਣਾ। ਸਹੀ। ਇਹ ਮਰਬੇ ਵਾਲਾ ਜਿਹੜਾ ਸਾਡੀ ਜੋਗ ਲੈ ਗਿਆ ਸੀ, ਅੱਛਾ। ਇਹ ਮਰਬਾ ਸਾਡੇ ਕੋਲ ਸੀ ਅੱਛਾ, ਸਿੱਖਾਂ ਦੇ ਟਾਈਮ ਦਾ। ਗੁਰਦੁਆਰਾ ਕਿੱਥੇ ਸੀ ਸਿੱਖਾਂ ਦਾ? ਗੁਰਦੁਆਰਾ ਤੇ ਉਹ ਸੀ ਚੌਂਕ ਦੇ ਵਿੱਚ ਸੀ। ਚੌਂਕ ਦੇ ਵਿੱਚ। ਹਾਂ, 4 ਘਰ ਸੀ ਚੌਂ ਮਰਬਿਆਂ ਵਾਲੇ, ਅੱਛਾ। ਤੇ 5 ਘਰ ਸੀ 5 ਮਰਬਿਆਂ ਵਾਲੇ। ਅੱਛਾ। ਹਾਂਜੀ। ਉਹਨਾਂ ਨੇ ਹਰ ਆਪਣੀ ਜਾਇਦਾਦ ਦੇ ਵਿੱਚ ਬਾਗ ਲਾਇਆ ਸੀ ਇੱਕ ਦੇ। ਅੱਛਾ। ਕਿਸੇ ਨੇ ਨਿੰਬੂਆਂ ਦਾ ਲਾਇਆ, ਕਿਸੇ ਨੇ ਅਮਰੂਦਾਂ ਦਾ ਲਾਇਆ ਸੀ, ਕਿਸੇ ਨੇ ਮਾਲਟੇ ਲਾਏ ਸੀ। ਯਾਨੀ ਇੰਨੀ ਰੰਗਣਾ ਸੀ, ਇੱਥੇ ਪਾਣੀ ਬੇਬਹਾ ਸੀ। ਸਹੀ। ਤੇ ਕੰਮੀ ਕਾਰੇ ਜਿਹੜੇ ਅਸੀਂ ਸੀ ਬੜੇ ਖੁਸ਼ ਸੀ। ਅਸੀਂ ਰੋਜ਼ਿਆਂ ਦੇ ਵਿੱਚ ਸਾਨੂੰ ਮੀਂਹ ਦੇ ਦਿੰਦੇ ਸੀ ਵੀ ਰੋਜ਼ੇ ਰੱਖ ਲਓ। ਇੱਥੇ ਮੁਸਲਮਾਨ ਹੁਣ ਮੁਸਲਮਾਨ ਦੇ ਕਿੰਨੇ ਘਰ ਸੀ ਉਸ ਵੇਲੇ? ਮੁਸਲਮਾਨਾਂ ਦੇ ਘਰ ਸੀ, ਇੱਕ ਲੋਹਾਰਾਂ ਦਾ ਸੀ, 2 ਤੇਲੀਆਂ ਦੇ ਸੀ, ਤੇ 2 ਖਰੀ ਜਬੂਤਾਂ ਦੇ ਸੀ, ਉਹ ਨਾਲ ਰੱਖੇ ਸੀ ਕਾਮੇ। ਅੱਛਾ। ਤੇ ਉਹ ਅੱਛਾ, ਇੱਥੇ ਕੋਈ ਮਹਿਤਾਬੀ ਬੀਬੀ ਹੈਗੀ ਸੀ। ਹੈਗੀ ਸੀ? ਹੈਗੀ ਸੀ। ਉਹ ਹੁਣ ਹੈ ਨੇ? ਨਹੀਂ, ਮਰ ਗਿਆ। ਉਹਦਾ ਪੁੱਤ ਵੀ ਮਰ ਗਿਆ। ਪੁੱਤ ਵੀ ਮਰ ਗਿਆ? ਪੁੱਤ ਵੀ ਮਰ ਗਿਆ। ਤੇ ਉਹ ਜਿਹੜਾ ਪੜਾਇਆ ਸੀ ਨਾ ਉਹ ਵੀ ਮਰ ਗਿਆ। ਅੱਛਾ। ਉਹਨਾਂ ਦਾ ਮੁੰਡਾ ਸਿੱਖਾਂ ਨੇ ਪੜਾਇਆ ਸੀ? ਉਹ ਉਹਨਾਂ ਦਾ ਭਾਣਜਾ ਸੀ। ਉਹ ਭਾਂਜਾ ਸੀ? ਹਾਂ। ਅੱਛਾ। ਮਤਾਬੀ ਦਾ ਭਾਣਜਾ ਸੀ। ਨਾਂ ਕੀ ਉਹਦਾ? ਉਹਦਾ ਨਾਂ ਸੀਗਾ ਅੱਤਾ। ਅੱਤਾ? ਅੱਤਾ। ਅੱਛਾ। ਅਤੇ ਮੁਹੰਮਦ ਸੀ ਨਾਂ ਉਹਦਾ। ਉਹ ਸਿੱਖਾਂ ਨੇ ਪੜਾਇਆ ਸੀ? ਸਿੱਖਾਂ ਨੇ ਪੜਾਇਆ। ਅੱਛਾ। ਤੇ ਪਟਵਾਰੀ ਲਵਾਇਆ ਸੀ ਉਹ। ਅੱਛਾ, ਪਟਵਾਰੀ ਵੀ ਲਵਾਇਆ? ਪਟਵਾਰੀ ਪੜਾ ਕੇ? ਮੈਂ ਨਾ ਜੀ, ਕੀ ਬਾਤ ਹੈ। ਤੇ ਸਾਡੀ ਤਾਂ ਹੁਣ ਪਟਵਾਰ ਮੁਸਲਮਾਨੋਂ ਹੀ ਤੋੜ ਦਿੰਦੇ ਆ। ਮਹਤਾਬੀ ਬੀਬੀ ਸੀ? ਹਾਂਜੀ। ਤੇ ਉਹ ਕੀ ਕਰਦੀ ਸੀ? ਉਹ ਜੀ ਹੁਣ ਕੋਈ ਗੁੱਸਾ ਨਾ ਕਰੇ, ਉਹ ਇੱਥੇ ਕੰਮ ਕਰਦੀ ਸੀ ਤੁਹਾਡਾ। ਅੱਛਾ, ਸਿੱਖਾਂ ਦੇ ਘਰਾਂ 'ਚ ਆ ਕੰਮ ਸਿੱਖਾਂ ਦੇ ਕਰਦੀ ਸੀ। ਘਰਾਂ 'ਚ। ਸਾਨੂੰ ਨਾ ਇੱਕ ਬੀਬੀ ਆ, ਸਾਡੀ ਵੱਡੀ ਭੈਣਾਂ ਵਾਂਗੂ ਆ, ਹਾਂਜੀ। ਸ਼ਿਵਰਾਜ ਕੌਰ। ਹਾਂਜੀ। ਉਹ ਅਮਰੀਕਾ ਹੁੰਦੇ ਆ ਉੱਥੇ। ਹਾਂਜੀ। ਉਹਨਾਂ ਦੇ ਵੱਡ ਵਡੇਰਿਆਂ ਦੇ ਘਰ 'ਚ ਉਹ ਮਹਿਤਾਬੀ ਬੀਬੀ ਜਿਹੜੀ ਸੀ ਉਹ ਕੰਮ ਕਰਦੀ ਸੀ। ਹਾਂ, ਉਹਨਾਂ ਦੇ ਬੱਚਿਆਂ ਨੂੰ ਫਿਰ ਉਹਨਾਂ ਨੇ ਦੱਸਿਆ ਜਿੱਦਾਂ ਹਾਂਜੀ। ਉਹ ਬੜੇ ਪੜ੍ਹੇ ਲਿਖੇ, ਉਦੋਂ ਉਹਨਾਂ ਦੀ ਇੱਕ ਬੱਚੀ ਡਾਕਟਰ ਸੀਗੀ, MBBS ਕਰਨ ਦੇ ਸੀ। ਉਹਨੂੰ ਫਿਰ 47 ਦੇ ਦੰਗਿਆਂ 'ਚ ਗੋਲੀ ਵੀ ਲੱਗੀ ਸੀ। ਅੱਛਾ। ਠੀਕ। ਤੇ ਉਹ ਦੱਸਦੇ ਸੀ ਕਿ ਉਹ ਹੈਗੀ ਜਿਹੜੀ ਕਿ ਮਹਿਤਾਬੀ ਦੇ ਅੱਗੇ ਬੱਚੇ ਸੀ, ਪਤਨੀ ਭਾਂਜੇ ਜਾਂ ਭਤੀਜੇ, ਉਦੋਂ ਉਹਦੇ ਆਪਣੇ ਪੁੱਤਰ ਤੇ ਨਹੀਂ ਸੀਗੇ। ਹਾਂਜੀ। ਤੇ ਉਹ ਜਿਹੜੇ ਸੀ ਉਹ ਉਹਨਾਂ ਨੂੰ ਪੜਾਇਆ ਸੀ ਸਿੱਖਾਂ ਨੇ। ਹਾਂਜੀ। ਨਹੀਂ ਜੀ, ਉਹ ਭਾਣਜਾ ਉਹਦਾ ਪੜਾਇਆ ਸੀ। ਹਾਂ, ਭਾਂਜਾ ਸੀ। ਬਾਕੀ ਉਹਦੇ ਪੁੱਤ ਜਿਹੜੇ ਉਹਨੂੰ ਪੜ੍ਹੀ, ਉਹ ਇੱਕ ਹੈਗਾ ਅਜੇ ਵੀ ਉਹਦਾ ਪੁੱਤ, ਪਰ ਉਹਨੂੰ ਪਤਾ ਨਹੀਂ ਉਹ ਮਗਰੋਂ ਜੰਮਿਆ।